ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਵੀਰ ਮੇਰਾ ਮਹਿਲਾਂ ਦਾ ਰਾਜਾ ਤੂੰ ਮਹਿਲਾਂ ਦੀ ਰਾਣੀ ਧਨੀਏ ਦੇ ਬੂਟੇ ਨੂੰ ਲਾ ਦੇ ਭਾਬੀਏ ਪਾਣੀ ਧਨੀਏ ਦੇ ਬੂਟੇ ਨੂੰ। ਧਨੀਏ ਦੇ ਬੂਟੇ ਨੂੰ ਉਹ ਨਾਲ ਫ੍ਰੀ ਮਿਲਦਾ ਨਾ, ਅੱਜਕੱਲ ਦੇਣਾ ਬੰਦ ਕਰਤਾ ਲੋਕਾਂ ਨੇ, ਫਿਰ ਮੈਂ ਕਿਹਾ ਧਨੀਏ ਦਾ ਬੂਟਾ ਗਾ ਲਓ। ਆਏ ਹਾਏ ਹਾਏ ਕਿਉਂਕਿ ਜਿਨ੍ਹਾਂ ਦੇ ਘਰ ਧਨੀਆ ਹੋਵੇ ਨਾ ਸਬਜ਼ੀ ਨਾਲ, ਉਹ ਅਮੀਰ ਮੰਨੇ ਜਾਂਦੇ ਆ। ਉਹ ਵੈਸੇ ਤਾਂ ਜਿਹੜਾ ਗਾਰਨਿਸ਼ ਕੀਤਾ ਜਾਂਦਾ ਨਾ ਚੀਜ਼ ਨੂੰ ਬਣਾਉਣ ਤੋਂ ਬਾਅਦ ਉਹ ਵਾਕਈ ਬਹੁਤ ਅਮੀਰੀ ਦਾ ਝਲਕਾਰਾ ਦਿੰਦਾ ਹੈ। ਤੁਸੀਂ ਭਾਵੇਂ ਜਿੰਨੇ ਮਰਜ਼ੀ ਅਮੀਰ ਹੋਵੋ, ਜਦੋਂ ਸਬਜ਼ੀ ਨਾਲ ਫ੍ਰੀ ਧਨੀਆ ਮਿਲਦਾ ਨਾ, ਤੁਹਾਨੂੰ ਲੱਗਦਾ ਕਿ ਸਾਰੀ ਕਾਇਨਾਤ ਤੁਹਾਡੇ ਕਦਮਾਂ 'ਚ ਆ ਕੇ ਵਿਸ ਚੁੱਕੀ ਹੈ। ਬਿਲਕੁਲ ਸਹੀ। ਤੇ ਜੇ ਕਿਤੇ ਨਾਲ ਲੱਗਦੇ ਹੱਥ ਮਿਰਚਾਂ ਵੀ 4 ਪਾ ਦੇਵੇ ਨਾ ਭਾਈ ਲਿਫਾਫੇ 'ਚ, ਓਏ ਹੋਏ ਹੋਏ ਹੋਏ, ਮੈਂ ਤਾਂ ਕਿਹਾ ਹੀ ਬਾਜਾਂ ਨੇ ਬੱਲੇ ਬੱਲੇ ਹੋ ਜਾਂਦੀ। ਫਿਲਹਾਲ ਤੁਹਾਡਾ ਸਭ ਦਾ ਵੈਲਕਮ। ਹੱਥ ਚਾਰੇ ਪਾਸੇ ਵਿੱਚ ਹਰਮਨ ਤੇ ਤਾਇਆ ਸ਼ੌਂਕੀ ਵੀਕਐਂਡ ਸਪੈਸ਼ਲ ਸ਼ੋਅ ਲੈ ਕੇ ਹਾਜ਼ਰ ਹੋ ਗਏ ਨੇ। ਤਾਇਆ ਸਾਹ ਲੈ ਲਿਆ ਕਰ ਵਾ। ਸਾਹ ਹੀ ਲਿਆ, ਹੋਰ ਮੈਂ ਤਰਾ ਲਿਆ ਕਿਤੇ ਐ ਨਾ ਹੋਵੇ ਵੀ ਕਿਸੇ ਦਿਨ ਮਤਲਬ। ਅਮਰ ਆ ਮੈਂ। ਅੱਛਾ ਅਮਰ ਆ ਮੈਂ, ਮੇਰੇ ਕੋਲ ਵੀਜ਼ਾ ਅਮਰੀਕਾ ਦਾ ਪੱਕਾ ਵੀਜ਼ਾ ਹੈਗਾ, ਜੋ ਇੱਛਾ ਮ੍ਰਿਤਿੂ ਦਾ ਮੈਨੂੰ ਵਰਦਾਨ ਹੈਗਾ। ਅੱਛਾ ਹਾਂ, ਤੇ ਇੱਛਾ ਮੇਰੀ ਹੋਣੀ ਨਹੀਂ ਕਦੇ। ਪਰ ਤਾਇਆ ਧਨੀਏ ਦੇ ਫਾਇਦੇ ਬੜੇ ਹੁੰਦੇ। ਦੇਖੋ ਧਨੀ ਫਾਇਦੇ ਹਰ ਚੀਜ਼ ਦੇ ਹੁੰਦੇ। ਫਾਇਦੇ ਤਾਂ ਮਿੱਟੀ ਦੇ ਵੀ ਬਹੁਤ ਨੇ, ਤੇ ਖਾ ਲਿਆ ਕਰੋ। ਮਿੱਟੀ ਦੇ ਕੀ ਫਾਇਦੇ ਨੇ? ਮਿੱਟੀ ਦੇ ਬਹੁਤ ਫਾਇਦੇ ਨੇ। 10 ਮਿੰਟ ਤਾਇਆ। ਬੰਦਾ ਅਮੀਰ ਹੋ ਜਾਂਦਾ। ਰੇਤ ਮਾਫੀਆ ਲੱਗਾ ਸੀ। ਰੇਤ ਇਜ਼ ਡਿਫਰੈਂਟ ਥਿੰਗ ਤੇ ਮਿੱਟੀ ਇਜ਼ ਡਿਫਰੈਂਟ ਥਿੰਗ। ਨਹੀਂ ਦੇਖੋ, ਰੇਤ ਜੇ ਇਕੱਠੀ ਕੀਤੀ ਤੇ ਰੇਤ ਹੈ, ਜਿਹੜਾ ਉੱਡ ਕੇ ਮੂੰਹ ਤੇ ਪੈ ਗਈ ਉਹ ਮਿੱਟੀ ਹੈ। ਅੱਛਾ ਹਾਂ, ਤੇ ਹੋ ਤਰਲ ਕੇ ਤਾਂ ਮੂੰਹ ਤੇ ਫਿਲਟਰ ਹੋ ਕੇ ਪੈਂਦੀ ਕੋਈ ਚੀਜ਼। ਨਹੀਂ ਤਾਇਆ, ਮੇਰੇ ਕਹਿਣ ਦਾ ਮਤਲਬ ਹੋਰ ਸੀ। ਚੱਲ ਕੋਈ ਨਹੀਂ, ਮੈਂ ਸੋਚਿਆ ਵੀ ਅੱਜ ਜੇ ਆਉਂਦੇ ਤੂੰ ਧਨੀਏ ਦੀ ਗੱਲ ਕੀਤੀ ਆ ਤੇ ਆਪਾਂ ਧਨੀਏ ਦੇ ਫਾਇਦੇ 2-4 ਦੱਸ ਦਈਏ। ਮੈਨੂੰ ਤੇ ਪਤਾ ਨਹੀਂ ਤੂੰ ਗਿਣਾ ਦੇ। ਤੈਨੂੰ ਨਹੀਂ ਪਤਾ ਤਾਇਆ? ਮੈਨੂੰ ਤੇ ਇੰਨਾ ਪਤਾ ਕਿ ਜੇ ਕਹੂੰ ਧਨੀਆ ਨਹੀਂ ਪਸੰਦ, ਘਰ ਤੇ ਬਹੁਤਾ ਚੜਦਾ ਪਿਆ, ਉਹਨੂੰ ਘਰੇ ਬੁਲਾਓ, ਸਬਜ਼ੀ 'ਚ ਧਨੀਆ ਪਾ ਕੇ ਤੇ ਤੂੰ ਬਾਅਦ ਤੁਹਾਡੇ ਘਰੇ ਵੜੂਗਾ ਨਹੀਂ। ਆਹ ਕੀ ਗੱਲ ਹੋਈ? ਤੇ ਫਿਰ ਤੂੰ ਗਿਣਾ ਫਾਇਦੇ ਕੀ ਹੈ? ਦੱਸ ਦਿੰਨੀ ਆ। 1 ਮਿੰਟ, ਭਾਈ ਸਾਹਿਬ ਬੁਲਾ ਰਹੇ ਨੇ ਤੈਨੂੰ। ਕਿ ਮੈਂ ਧਨੀਆ ਨਹੀਂ ਲੈਣਾ, ਮੈਂ ਆਈ ਡੋਂਟ ਲਾਈਕ ਧਨੀਆ। ਨਹੀਂ, ਕਹਿੰਦੇ ਮੈਂ ਗਾਣਾ ਸੁਣਾਉਣਾ ਕਿਲੋ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਹਾਂਜੀ ਤਾਇਆ ਜੀ। ਤੇਰੀ ਮੇਰੀ ਖਤਮ ਕਹਾਣੀ, ਗੱਲ ਦਿਲ ਤੇ ਨਾ ਲਾਵੀਂ, ਉਹ ਚੱਕ ਦੇ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀਂ। ਦਿਸ ਇਜ਼ ਵਾਟ ਇਟ ਇਜ਼, ਪੰਜਾਬੀ ਵਰਜਨ ਆਫ ਬ੍ਰੇਕਅਪ ਪਾਰਟੀ। ਨਹੀਂ ਤਾਇਆ, ਵਿੱਚ ਉਹ ਚੱਕ ਦੇ ਕਿੱਥੋਂ ਆ ਗਿਆ? ਜਿਵੇਂ ਉਹ ਗਾਣਾ ਨਹੀਂ ਹੈਗਾ, ਮੇਰੇ ਸਈਆਂ ਜਿਸੇ ਅੱਜ ਮੈਨੇ ਬ੍ਰੇਕਅਪ ਕਰ ਲਿਆ, ਇਹ ਉਹਦਾ ਪੰਜਾਬੀ ਵਰਜਨ ਹੈ। अच्छा तू वो भी गाना सुनिया है? सुबह सवेरे उठ के मैंने ये सब कर लिया, सवेरे उठ के ब्रेकअप कर दी भैया, तू जंगल पानी जा। अच्छा। जाने वाला काम पे लाओ कर है ना। प्रेशर च आके तुसी की कर लेता ताया मैं धनिया दे फायदे दसने सी। प्रेशर च आया कोई भी लिया डिसीजन जेड़ा हुंदा ना, वो खराब ही हुंदा है। हुन देखो प्रेशर च आके मोदी साहब ने किसान विरोधी कानून पास कर ਲੈ ਵੀ ਤਾਇਆ, ਸੁਣ ਹੁਣ ਧਿਆਨ ਦੇ ਨਾਲ। ਧਨੀਆ ਦੇ ਫਾਇਦੇ। ਧਨੀਆ ਤੇ ਬਹੁਤ ਧਨੀਆ। ਚਲੋ ਧਨੀਆ ਜਿਹੜਾ ਹੈ ਇਹ ਮੰਨਿਆ ਜਾਂਦਾ ਹੈ ਕਿ ਟਾਈਪ 2 ਡਾਇਬੀਟੀਜ਼ ਦਾ ਜਿਹੜਾ ਰਿਸਕ ਹੈ ਉਹਨੂੰ ਘਟਾਉਣ 'ਚ ਮਦਦਗਾਰ ਹੁੰਦਾ ਹੈ। ਓਕੇ। ਬਲੱਡ ਸ਼ੂਗਰ ਜਿਹੜੀ ਲੋ ਹੁੰਦੀ ਹੈ, ਉਸ ਤੋਂ ਬਾਅਦ ਇਹਦੇ 'ਚ ਇਮਿਊਨ ਬੂਸਟਿੰਗ ਐਂਟੀਆਕਸੀਡੈਂਟਸ ਹੁੰਦੇ ਨੇ, ਯਾਨੀ ਇਮਿਊਨਿਟੀ ਨੂੰ ਸਟਰੋਂਗ ਕਰਦਾ ਹੈ। ਮਤਲਬ ਹੁਣ ਕਿ ਨਾਸ਼ਾ ਵਿੱਚ ਧਨੀਆ ਫਸਾ ਲਈਏ, ਮਾਸਕ ਪਾਉਣ ਦੀ ਲੋੜ ਹੀ ਨਹੀਂ। ਨਹੀਂ ਤਾਇਆ, ਮਤਲਬ ਜੇ ਅੰਦਰ ਤਾਕਤ ਹੋਏਗੀ ਤਾਂ ਤੁਸੀਂ ਲੜ ਸਕਦੇ ਹੋ। ਅੱਛਾ, ਧਨੀਆ ਖਾਇਆ ਕਰੀਏ ਫਿਰ ਰੋਜ਼। ਇਟ ਮੇ ਬੈਨੀਫਿਟ ਹਾਰਟ ਹੈਲਥ। ਅੱਛਾ, ਉਹ ਚ ਕਿੰਨੇ ਵਾਈਨ, ਰੈਡ ਵਾਈਨ ਦਾ ਵੀ ਹੁੰਦਾ? ਇਹਦੇ ਨਾਲ ਵੀ ਹੁੰਦਾ ਹੈ, ਪਰ ਇਹ ਸਵਾਦ ਨਹੀਂ ਨਾ ਆਣਾ, ਫਿਰ ਰੈਡ ਵਾਈਨ ਦਾ ਸਵਾਦ ਆਂਦਾ। ਅੱਛਾ, ਖੱਟੇ ਟੇਸਟ ਵਾਲੀ ਹੁੰਦੀ ਆ ਤਾਇਆ। ਧਨੀਆ, ਧਨੀਆ ਦੀ ਗੱਲ ਮੇ ਪ੍ਰੋਟੈਕਟ ਬ੍ਰੇਨ ਹੈਲਥ। ਅੱਛਾ ਠੀਕ ਹੈ, ਉਸ ਤੋਂ ਬਾਅਦ ਮੇ ਪ੍ਰਮੋਟ। ਇਹ ਨਹੀਂ ਮੰਨਦਾ ਮੈਂ। ਕਿਉਂ? ਬ੍ਰੇਨ ਹੈਲਥ ਮੈਂ ਨਹੀਂ ਮੰਨਦਾ। ਕਿਉਂ? ਚਾਹੀ ਤੇ ਇੰਨਾ ਧਨੀਆ ਖਾਣੀ ਦਿਮਾਗ ਤੇ ਫਿਰ ਖਰਾਬ ਹੋ ਜਾਂਦਾ। ਇਹ ਝੂਠ ਹੈ, ਇਹ ਤੂੰ ਨੈਟ ਤੋਂ ਪੜ੍ਹ ਕੇ ਆ ਗਈ ਹੈ, ਪੱਲਿਓਂ ਲਾਤੀ ਗੱਲ। ਜਿਹੜੀ ਚੀਜ਼ ਹੁੰਦੀ ਹੈ ਇਹ ਨਾ ਨੈਟ ਵਾਲੇ ਏਦਾਂ ਹੀ ਕਰਦੇ ਆ। ਨਹੀਂ ਤਾਇਆ, ਕੋਈ ਵੀ ਫਾਇਦਾ ਨਾ ਹੋਵੇ ਵਿੱਚ ਬਾਅਦ ਦਿਮਾਗ ਸਹੀ ਕਰਦਾ। ਮੈਂ ਸੁਣਿਆ ਇਹਦੀ ਤਸੀਰ ਵੀ ਠੰਡੀ ਹੁੰਦੀ ਹੈ। ਅੱਛਾ, ਨਹੀਂ ਦਿਮਾਗ ਤੇ ਵਾਕਈ ਸਹੀ ਕਰਦੀ ਹੈ ਕੰਮ, ਕਹਿੰਦੇ ਆ। ਫਿਰ ਨਾ ਮੈਂ ਕੰਮ ਕਰ, 8 ਕਿਲੋ ਧਨੀਆ ਆਰਡਰ ਕਰ।
8 ਕਿਲੋ ਧਨੀਆ। ਹਾਂ ਇਹ ਕੀ ਕਰਨਾ? ਇਹ ਕੰਗਨਾ ਰਣੌਤ ਨੂੰ ਭੇਜਾਂ, ਦਿਮਾਗ ਉਹਦਾ ਵੀ ਸੱਚਾ ਕੰਗਣਾ ਰਣੌਤ ਦਾ ਨਾਂ ਲਿਆ ਤਾਇਆ ਤੂੰ। ਮੈਨੂੰ ਤਾਂ ਪਿਛਲੇ ਦਿਨ ਹੀ ਹੋਰ ਗੱਲ ਪਤਾ ਲੱਗ ਗਈ। ਇੰਨੇ ਹੁਣ ਕੀ ਭੱਜ ਗਈ ਕਿਸੇ ਨੇ? ਨਾ ਤਾਇਆ ਬੀਬੀ ਮਤਲਬ ਬੰਦੇ ਨੂੰ ਨਾ ਆਪਣੇ ਕੰਮ ਦੇ ਵੱਲ ਧਿਆਨ ਦੇਣਾ ਚਾਹੀਦਾ। ਅੱਛਾ ਆ ਜਿਹੜੀ ਬੀਬੀ ਨੂੰ ਹੋਰਾਂ ਦੇ ਮਾਮਲਿਆਂ ਦਾ ਤਾਂ ਬਹੁਤ ਪਤਾ, ਇੱਧਰ ਟੰਗ ਫਸਾ, ਉੱਧਰ ਲੱਤ ਫਸਾ, ਇੱਧਰ ਮੂੰਹ ਫਸਾ, ਇੱਧਰ ਗਲ ਫਸਾ, ਮਤਲਬ ਪਤਾ ਨਹੀਂ ਕੀ ਕਰਦੀ ਰਹਿੰਦੀ ਇਹ। ਹੁਣ ਕੀ ਕੀਤਾ? ਹੁਣ ਗੱਲ ਇਹ ਹੈ ਵੀ ਇਹਨੇ ਕਹਿੰਦੇ ਕਿ ਆਪਣਾ ਸਿਰਫ ਅੱਧਾ ਇਨਕਮ ਟੈਕਸ ਭਰਿਆ। ਆਹੋ ਕਹਿੰਦੇ ਨੇ ਕਿ ਲੋਕਡਾਊਨ ਦੇ ਕਰਕੇ ਮੈਂ ਕਮਾਈ ਨਹੀਂ ਕਰ ਪਾਈ, ਹਾਂ ਤੇ ਇਸ ਕਰਕੇ ਮੈਂ ਟੈਕਸ ਪੂਰਾ ਭਰ ਪਾਈ। ਹਾਂ ਤੇ ਕਮਾਈ ਵੱਲ ਧਿਆਨ ਕਿੱਥੇ ਸੀ ਆਪ ਜੀ ਦਾ? ਧਿਆਨ ਤੇ ਸੀਗਾ ਕਿ ਟਵਿੱਟਰ ਤੋਂ ਕਮਾ ਲਾਂਗੀ। ਹੁਣ ਕਹੋ ਆਪਣੀ ਜਿਹੜੀ ਆ ਫੁੱਲ ਵਾਲੀ ਪਾਰਟੀ ਨੂੰ ਕਿ ਪੈਸਿਆਂ ਦਾ ਫੁੱਲ ਲਾ ਕੇ ਜਾਣ ਤੁਹਾਡੇ ਉੱਥੇ ਆ ਕੇ। ਮਿੱਤਰੋ ਅੰਕਲ ਨੂੰ ਕਹੋ ਹੁਣ ਮਿੱਤਰੋ ਅੰਕਲ ਕੋ ਬਹੁਤ ਪੈਸਾ ਹੈ, ਇਹਨਾਂ ਨੂੰ ਵੈਸੇ ਵੀ ਕੁਆਰੇ ਬੰਦੇ ਕੋ ਬਹੁਤ ਪੈਸਾ ਹੁੰਦਾ, ਉਹਨੇ ਕਿੱਥੇ ਖਰਚਣਾ? ਨਾ ਉਹਨੇ ਬੱਚਿਆਂ ਡਾਈਪਰ ਲੈ ਕੇ ਜਾਣੇ ਆ, ਨਾ ਉਹਨੇ ਜਨਾਨੀ ਵਾਸਤੇ ਗਜਰਾ ਲੈ ਕੇ ਜਾਣਾ, ਨਾ ਉਹਨੇ ਦੁੱਧ ਦੇ ਪੈਕੇਟ ਲੈ ਕੇ ਜਾਣੇ ਆ। ਪੈਸਾ ਬਥੇਰਾ। ਉਹਨੇ ਟਮਾਟਰ ਲੈ ਕੇ ਜਾਣੇ, ਨਾ ਗੰਡੇ ਲੈ ਕੇ ਜਾਣੇ, ਨਾ ਆਲੂ ਦਾ ਉਹਨੂੰ ਪਤਾ ਲੱਗਣਾ ਵੀ ਕਿੰਨਾ ਮਹਿੰਗਾ। ਸਭ ਤੋਂ ਵੱਡੀ ਗੱਲ ਨਾ ਹੀ ਉਹਨੇ ਫ੍ਰੀ ਧਨੀਆ ਲੈ ਕੇ ਜਾਣਾ। ਹਾਂ ਤੇ ਫਿਰ ਪੈਸਾ ਬਥੇਰਾ। ਮਿੱਤਰੋ ਅੰਕਲ ਨੂੰ ਕਹੋ, ਉਹ ਤੁਹਾਨੂੰ ਦੇਣਗੇ ਪੈਸਾ। ਲਓ ਜੀ ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਹਾਸੇ ਚਾਰੇ ਪਾਸੇ ਚ ਹਰਮਨ ਦੇ ਨਾਲ ਤਾਇਆ ਸ਼ੌਂਕੀ ਹੈ ਤੇ ਸਾਡੇ ਦੋਵਾਂ ਤੁਸੀਂ ਬਣੇ ਹੋਏ ਹੋ, ਬਹੁਤ ਸਾਰੀ ਗੱਲਾਂ ਕਰ ਰਹੇ ਆ। ਤਾਇਆ ਇੱਕ ਹੋਰ ਗੱਲ ਦੱਸਾਂ ਤੈਨੂੰ? ਦੱਸੋ। ਤਾਇਆ ਕਦੀ ਤੂੰ 1 ਫੁੱਟ ਲੰਬਾ ਅੰਬ ਦੇਖਿਆ? 1 ਫੁੱਟ ਲੰਬਾ ਅੰਬ? ਹਾਂ ਬਈ ਦੇਖੋ ਜੀ, ਸਾਈਜ਼ ਤਾਂ ਮੈਂ 1 ਫੁੱਟ ਲੰਬਾ ਨਹੀਂ ਵੇਖਿਆ, ਪਰ ਜਦ ਮਿੱਤਰੋ ਅੰਕਲ ਦੇ ਉੱਤੇ ਵੀਡੀਓ ਬਣੀ ਹੈ ਅੰਬਾਂ ਦੇ ਬਾਰੇ, ਉਹ ਤੋਂ ਬਾਅਦ ਅੰਬਾਂ ਦਾ ਕੱਦ ਕਾਫੀ ਵੱਡਾ ਹੋ ਗਿਆ। ਐਂਡ ਵਾਸ਼ ਬੇਸ਼ਨ ਸਿਰਫ ਮੂੰਹ ਧੋਣ ਤੇ ਦਾਰੂ ਪੀ ਕੇ ਉਲਟੀ ਕਰਨ ਦੇ ਕੰਮ ਨਹੀਂ ਆਉਂਦਾ। ਤੁਸੀਂ ਵਾਸ਼ ਬੇਸ਼ਨ ਤੇ ਖੜੇ ਹੋ ਕੇ ਅੰਬ ਵੀ ਖਾ ਸਕਦੇ ਹੋ। ਇਹ ਸਾਨੂੰ ਦੱਸਿਆ ਹੈਗਾ ਮਹਾਨ ਪ੍ਰਾਣੀ ਅਕਸ਼ੇ ਕੁਮਾਰ ਨੇ। ਅੱਛਾ ਤਾਂ ਆ ਵੀ ਕਹਿੰਦੇ ਕਿ ਉੱਥੇ ਖੜੇ ਹੋ ਕੇ ਚੂਸ ਕੇ ਅੰਬ ਖਾਓ, ਸਾਰਾ ਜਿਹੜਾ ਜੋ ਵੀ ਗੁੱਦਾ ਡਿੱਗਿਆ ਰਹੂਗਾ, ਲਿਬੜ ਕੇ ਅੰਬ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ। ਹਾਂ ਤਾਇਆ ਇਹਨਾਂ ਨੂੰ ਕੀ ਪਤਾ ਵੀ ਬਾਲਟੀ ਭਰ ਕੇ ਅੰਬਾਂ ਦੀ, ਆਹ ਕੋਲ ਬਹਿ ਕੇ ਮੰਜਾ ਢਾ ਕੇ, ਆਹ ਨਾਲ ਕੱਚੀ ਲੱਸੀ ਕੋਲ। ਇਹਨਾਂ ਨੂੰ ਕੁਝ ਨਹੀਂ ਪਤਾ ਇਹ ਕੀ ਕਰਦੇ। 2 ਗਿਣਤੀ ਦੇ ਅੰਬ ਖਾਂਦੇ ਹੋ ਵੀ ਦੁਸ਼ਹਿਰੀ, ਤੇ ਬਾਅਦ ਚ ਲੀਵਰ 52 ਦੀ ਗੋਲੀ ਖਾ ਰਹੇ ਹੁੰਦੇ। ਕੀ ਲੀਵਰ ਚ ਸਾੜ ਪੈ ਰਿਹਾ ਸੀ। ਇਹ ਤੇ ਹਾਲ ਹੈਗਾ, ਮੈਦੇ ਕਮਜ਼ੋਰ ਨੇ ਇਹਨਾਂ ਦੇ। ਕਹਿ ਰਹੀ ਸੀ ਕਿ 10 ਫੁੱਟ ਲੰਬਾ ਅੰਬ। ਉਹ 10 ਫੁੱਟ ਨਹੀਂ ਆਇਆ, 1 ਫੁੱਟ। ਅੱਛਾ 1 ਫੁੱਟ ਲੰਬਾ ਅੰਬ। ਹਾਂ ਇਹ ਕੀ ਗੱਲ, ਨੂੰ ਟੀਕਾ ਲੱਗਾ? ਇਹ ਨਾ ਜਿਹੜਾ ਅੰਬ ਹੈ ਇਹਦੀ ਵੱਖਰੀ ਪ੍ਰਜਾਤੀ ਹੈ। ਅੱਛਾ ਕਿੱਥੇ ਹੋਇਆ ਹੈ? ਇਹ ਬਹੁਤ ਮਹਿੰਗਾ ਅੰਬ ਹੈ। ਅੱਛਾ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਤਕਰੀਬਨ 250 ਕਿਲੋਮੀਟਰ ਦੀ ਦੂਰੀ ਤੇ ਗੁਜਰਾਤ ਦੀ ਜਿਹੜੀ ਸਰਹੱਦ ਹੈ। ਪਰ ਐਂਡੇ ਹੁਣ ਤੂੰ ਗੱਲ ਹੀ ਨਾ ਕਰ, ਗੁਜਰਾਤ ਤੋਂ ਆਇਆ ਫਿਰ ਅਗਾਪੀ ਹੈ। ਨਹੀਂ ਉਹਦੀ ਸਰਹੱਦ ਤੇ ਹੀ ਰਹਿ ਜਾਂਦਾ ਹੈ। ਪਰ ਗੁਜਰਾਤ ਤੇ ਆ ਗਿਆ ਨਾ। ਕਾਠੀਵਾੜਾ ਖੇਤਰ ਹੈ ਸ਼ਹਿਰ। ਅੱਛਾ ਉੱਥੇ ਇਹ ਅੰਬ ਪਾਇਆ ਜਾਂਦਾ। ਇਹਦੀ ਖੇਤੀ ਖਾਸ ਉੱਥੇ ਹੁੰਦੀ ਹੈ। ਇਹ 1 ਮੀਟਰ ਦਾ ਅੰਬ 1 ਫੁੱਟ ਦਾ ਤਾਇਆ। ਸੌਰੀ 1 ਫੁੱਟ ਦਾ ਅੰਬ 5 ਕਿਲੋ ਦਾ ਤਾਂ ਹੋਏਗਾ ਕਹਿ ਸਕਦੇ ਆ, ਕਿਉਂਕਿ ਇਹ ਜਿਹੜਾ ਅੰਬ ਹੈ ਨਾ ਤਾਇਆ, ਇਹਦਾ ਨਾਮ ਹੈ ਨੂਰ ਜਹਾਂ ਅੰਬ। ਹਾਏ ਸ਼ੁਕਰ ਯੂਪੀ ਚ ਨਹੀਂ ਉਗਦਾ ਤੇ ਰਹਿਦਾ ਹੀ, ਨਾਂ ਚੇਂਜ ਕਰ ਦੇਣਾ ਸੀ ਫੜ ਕੇ ਇਹਨਾਂ ਨੇ। ਸਹੀ ਗੱਲ ਹੈ ਨਾ, ਇਹਦਾ ਵੀ ਇਹਨਾਂ ਨੇ ਵੱਖਰਾ ਨਾਂ ਰੱਖ ਦੇਣਾ ਸੀਗਾ। ਹੈ ਨਾ, ਪ੍ਰਧਾਨ ਮੰਤਰੀ ਕੀ ਕਹਿੰਦੇ ਨੇ, ਗਰਮੀ ਚ ਮਜ਼ਾ ਦਵਾਓ ਯੋਜਨਾ। ਗਰਮੀ ਚ ਮਜ਼ਾ ਦਵਾਉਂਦਾ। ਹਾਂ ਬਿਲਕੁਲ ਮਿੱਠਾ। ਆਹੋ ਅੱਛਾ ਮੇਰੀ ਗੱਲ ਸੁਣ ਤਾਇਆ, ਇਹ ਜਿਹੜਾ ਅੰਬ ਹੈ ਇਹ ਕਹਿੰਦੇ ਅਫਗਾਨ ਮੂਲ ਦਾ ਹੈ। ਅੱਛਾ ਹਾਂ ਸ਼ਿਵਰਾਜ ਸਿੰਘ ਜਾਦਵ ਨਾਂ ਦਾ ਇੱਕ ਕਿਸਾਨ ਹੈ, ਉਹ ਇਹਦੀ ਖੇਤੀ ਕਰਦਾ ਹੈ। ਉਹਨਾਂ ਦਾ ਕਹਿਣਾ ਕਿ ਜਿਹੜਾ ਅੰਬ ਹੈ ਨਾ ਇਹ ਤਕਰੀਬਨ 1 ਫੁੱਟ ਤੱਕ ਲੰਬਾ ਹੋ ਜਾਂਦਾ ਹੈ ਤੇ ਇਹਦੀ ਜਿਹੜੀ ਕੀਮਤ ਹੈ ਤਾਇਆ 1500 ਰੁਪਏ, ਕਿਤੇ 1000 ਰੁਪਏ ਪ੍ਰਤੀ 1 ਪੀਸ ਰੱਖੀ ਜਾਂਦੀ ਹੈ। 300 ਰੁਪਏ 1500 ਦੇ ਵਿੱਚ ਮੈਂ ਅੰਬਾਂ ਦੀ ਪੇਟੀ ਛਟਾਲਾਂ ਘਰੇ, ਉਹ ਵੀ ਕਿਹੜਾ ਬਨਾਰਸੀ ਲੰਗੜਾ। ਤਾਇਆ ਨੂਰ ਜਹਾਂ ਹੋਏਗੀ। ਨੂਰ ਜਹਾਂ ਮੈਂ ਕਹਿੰਦਾ ਮੈਂ ਆਪਣਾ ਸਫੈਦਾ ਅੰਬ, ਬਨਾਰਸੀ ਲੰਗੜਾ ਅੰਬ, ਟਪਕਾ ਅੰਬ, ਸੰਜੂਰੀ, ਪੌਂਦਾ ਪਛੂੜੀ। ਹਾਂ ਸਫੈਦਾ ਸਭ ਤੋਂ ਵਧੀਆ ਹੁੰਦਾ ਚੌਸਾ। ਚੌਸਾ ਅੰਬ ਖਾ ਕੇ ਤੇ ਮੈਂ ਕਿਹਾ ਜੀ ਕੰਮ ਮੌਕੇ ਰਿਪੋਰਟ ਹੋ ਜਾਂਦੇ। ਔਰ ਨੂਰ ਜਹਾਂ ਕੀ ਮਜ਼ੇ ਦੇ ਮੂੰਹ ਤੇ ਉੱਤੇ ਨੂਰ ਨਿਕਲ ਜਾਂਦਾ। ਹਾਂ ਪਰ ਜਿਹੜਾ ਤੋਤਾ ਪਰੀ ਹੈ ਨਾ ਉਹ ਜੀਵ ਜੀ ਖਿੱਚਦਾ ਰਹਿੰਦਾ। ਉਹ ਤੇ ਵੈਸੇ ਨਾ ਮੈਂਗੋ ਸ਼ੇਕ ਵਾਸਤੇ ਬਣਿਆ। ਉਹ ਤਾਂ ਅੱਛਾ ਮੈਂਗੋ ਸ਼ੇਕ। ਉਹ ਤਿੱਖਾ ਜਿਹਾ ਅੰਬ ਹੈਗਾ, ਜਾਂ ਤਾਂ ਮੈਂਗੋ ਸ਼ੇਕ ਬਣਾਓ ਤੇ ਜੇ ਤੁਹਾਡੀ ਕੋਈ ਕਮੇਟੀ ਮਾਰ ਗਿਆ ਬੰਦਾ ਮਿਲਦਾ ਤੇ ਮੱਥੇ ਤੇ ਚੋਬ ਦਿਓ। ਤਾਇਆ ਤੂੰ ਨਾ ਮੈਨੂੰ ਡਿੱਟੋ ਮਿੱਤਰੋ ਅੰਕਲ ਲੱਗ ਰਿਹਾ ਇਸ ਵੇਲੇ। ਜਿੰਨੇ ਅੰਬ ਦੇ ਫਾਇਦੇ ਤੂੰ ਗਣਾਤੇ ਨਾ, ਕੰਮ ਦੀ ਕੋਈ ਗੱਲ ਨਹੀਂ ਸੀ ਉਹਦੇ। ਤੇ ਉਹਨਾਂ ਨੇ ਕਿਹੜੀ ਕੀਤੀ ਹੈ ਕੰਮ ਦੀ ਗੱਲ, ਮੈਂ ਕਿਉਂ ਕਰਾਂ ਜੇ ਗੱਲ ਅੰਬ ਦੀ ਆਈ ਹੈ। ਅੰਬ ਯਾਨੀ ਹਿੰਦੀ ਚ ਆਮ, ਆਮ ਯਾਨੀ ਕਿ ਆਮ ਹੁੰਦਾ ਆਦਮੀ, ਕਿਸੇ ਕੰਮ ਦਾ ਰਿਹਾ ਤੇ ਹੈ। ਹਰ ਚੜ੍ਹਦੀ ਸਵੇਰ ਤੋਂ
टलदी रात ताईं। साल दे 365 ते हफ्ते दे 7 दिन सुनदे रहो अपना मानजोग ते मन पाउंदा रेडियो पंजाबी रेडियो USA। हाशे चारे पासे छोड़ के नीयत चंगी होनी चाहिए है। बिल्कुल नीयत ਨੂੰ ਮਰਾਦਾ ਹੁੰਦੀਆਂ ਨੇ ਜਿਹੜਾ ਕਿਸੇ ਦੇ ਕੰਮ 'ਚ ਲੱਤ ਪਸੰਦ ਹੈ ਉਹ ਆਪ ਮੂੰਹ ਡਿੱਗ ਪੈਂਦਾ ਹੈ। ਮੂੰਹ ਡਿੱਗਦਾ ਤੇ ਉਹਨੂੰ ਕਰੋਨਾ ਵੀ ਹੋ ਜਾਂਦਾ ਹੈ। ਹਾਂ ਤਾਇਆ ਅੱਜ ਕੱਲ ਕਹਿੰਦੇ ਨੇ ਕਿ ਤੂੰ ਮੈਨੂੰ ਟੰਗੀ ਨਾ ਤੈਨੂੰ ਕਰੋਨਾ ਹੋਊਗਾ ਪਤਾ ਲੱਗੇ ਮੁੜ ਕੇ ਬੰਦਾ ਫੇਫੜੇ ਖਰਾਬ ਕਰਾ ਕੇ ਬਹਿ ਜਾਂਦਾ। ਤਾਇਆ ਫਿਰ ਮੇਰੀ ਗੱਲ ਸੁਣ ਅੱਜ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕਰਨਾ ਸੀ ਤਾਂ ਮੈਨੂੰ ਇੱਕ ਗਾਣਾ ਦੱਸਿਆ ਸੀ ਵੀ ਅੱਜ ਗਾਣਾ ਸੁਣਾਉਂਗਾ ਕਿਹੜਾ ਸੀ ਉਹ ਮੈਂ ਦੱਸਿਆ ਸੀ ਗਾਣਾ ਵਾਲਾ ਆਪਣਾ ਕੀ ਕਹਿੰਦੇ ਨੇ ਅੱਜ ਮੈਂ ਸ਼ਾਸ਼ ਕੁੱਟਣੀ ਸੰਦੂਕਾਂ ਓਲੇ ਇਹ ਨਹੀਂ ਸੀ ਤਾਇਆ ਤਾਂ ਬੋਲੀ ਆ ਨਾਲੇ ਗਾਣਾ ਥੋੜੀ ਹੈ ਪਤਾ ਨਹੀਂ ਕਿਹੜਾ ਆਉਂਦੇ ਤੂੰ ਕਿਹਾ ਸੀ ਅੱਜ ਮੈਂ ਹਰਮਨ ਤੈਨੂੰ ਗਾਣਾ ਸੁਣਾਉਂਗਾ। ਗਾਣਾ ਕਿਹਾ ਸੀ ਮੈਂ ਹਾਂ ਕਿਹੜੇ ਸਿੰਗਰ ਦਾ ਸੀ ਪਤਾ ਨਹੀਂ ਤਾਇਆ ਹੈ ਚਲ ਕੋਈ ਨਹੀਂ ਕੋਈ ਹੋਰ ਸੁਣਾ ਦੇ ਹੋਰ ਸੁਣ ਲੈ ਫਿਰ ਆਪਣਾ ਕੀ ਕਹਿੰਦੇ ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ ਚੱਕ ਲੈ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ ਬੁਰਾ ਉਹ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਅਸ਼ਕੇ ਦਿਲ ਦਿੱਤਾ ਨਹੀਂ ਸੀ ਠੋਕਰਾਂ ਵੇਖੋ ਬ੍ਰੇਕਅਪ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਹੈ ਤਾਇਆ ਪਰ ਐਡਾ ਵੀ ਚਾਹ ਨਹੀਂ ਚੜਦਾ ਬ੍ਰੇਕਅਪ ਤੇ ਜਿੰਨਾ ਤੂੰ ਗਾਣੇ 'ਚ ਦਰਸਾਤਾ ਇਹਦੇ 'ਚ ਮੈਂ ਇਮੇਜਿਨ ਕੀਤਾ ਮੇਰਾ ਤਾਈ ਨਾ ਹੋ ਗਿਆ। ਅੱਛਾ ਕਦੇ ਤਾਂ ਖਸ਼ਮਾਂ ਨੂੰ ਖਾਨੀ ਬੇਗਮ ਆਵੇ ਸ਼ੁਕ ਦਾ ਸ਼ਾਨੀ ਬੇਗਮ ਤਾਇਆ ਖਸਮਾਂ ਨੂੰ ਖਾ ਮਤਲਬ ਹੈ ਤਾਇਆ ਖਸਮਾਂ ਨੂੰ ਖਾ ਮਤਲਬ ਮੈਂ ਕਿ ਦਫਾ ਹੋ ਨਹੀਂ ਅਸਲ ਦੇ ਵਿੱਚ ਕੀ ਮਤਲਬ ਆਪਣੇ ਖਸਮ ਨੂੰ ਖਾ ਜਾ ਹਾਂ ਨਹੀਂ ਮੈਨੂੰ ਨਾ ਖਾ ਹੈ ਨਾ ਇਹ ਚਾਈ ਨੂੰ ਫਿਰ ਗਾਣਾ ਡਿਕਟ ਕਰਦਾ ਪਿਆ ਕਿਹੜਾ ए खुदा तू बोल दे मेरे अपने बादलों को मेरा यार हग रहा है बारिश की देखो जी कितने लोड़ हैगी पानी दी ਉਸ ਹਿਸਾਬ ਨਾਲ ਗੱਲ ਕਰੋ ਨਾ ਤਾਇਆ ਨਹੀਂ ਬੰਦਾ ਇੱਕ ਮਿੰਟ ਬੱਚਾ ਹੱਸ ਰਿਹਾ ਉੱਥੇ ਪਾਣੀ ਦੀ ਕੀ ਲੋੜ ਹੈ ਉਹ ਹੱਗ ਰਿਹਾ ਉੱਥੇ ਲੋੜ ਪੈਂਦੀ ਹੈ ਨਾ ਮੇਰਾ ਹੈਲੋ ਵੈਲਕਮ ਹੈ ਹਾਸੇ ਚਾਰੇ ਪਾਸੇ ਵਿੱਚ ਇੱਕ ਦਿਨ ਆ ਵੇਖੋ ਇਹ ਕੈਪਟਨ ਸਾਹਿਬ ਦੀ ਫੋਟੋ ਐਂ ਹੀ ਹੁੰਦੀ ਹੈ ਸਿੰਗਮ ਸਟਾਈਲ ਪਰ ਅਸਲ ਚ ਹੁਣ ਜਿਹਦਾ ਹੱਥ ਖੋਲ ਦਿਓ ਤੇ ਸੀਤਾਫਲ ਫਿੱਟ ਆ ਜੇ ਕੈਪਟਨ ਦੀ ਪਾਵਰ ਤੇ ਲੱਗੇਗੀ ਬ੍ਰੇਕ ਤਾਲਮੇਲ ਕਮੇਟੀ ਕਰੇਗੀ ਕੰਟਰੋਲ ਨਵਾਂ ਫਾਰਮੂਲਾ ਕੀ ਛਦਾਈ ਬਣਾਇਆ ਲੋਕਾਂ ਨੂੰ ਹੈ ਨਾ ਯਾਰੀ ਮਿੱਤਰਾਂ ਦੀ ਸਿਖਰ ਚੜਾ ਕੇ ਤੋੜੀ ਉਹ ਹਿਸਾਬ ਹੈਗਾ ਪਹਿਲਾਂ ਨਾ ਲੋਕਾਂ ਨੂੰ ਗਰਮ ਕਰ ਦੇਣਗੇ ਕਿ ਏਦਾਂ ਹੋਣ ਲੱਗਾ ਓਦਾਂ ਹੋਣ ਲੱਗਾ ਲੋਕੀ ਚਾਹ ਲਾ ਕੇ ਬਹਿ ਜਾਂਦੇ ਲੱਗਦਾ ਕਿ ਕੁਝ ਨਵਾਂ ਹੋਣ ਵਾਲਾ ਹੈ ਐਟ ਦੇ ਐਂਡ ਹੁੰਦਾ ਕੁਝ ਵੀ ਨਹੀਂ ਹੈ ਨਾ ਹੁੰਦਾ ਪਤਾ ਕੀ ਐਂਡ ਦੇ ਵਿੱਚ ਸਾਰੀ ਗੱਲ ਘੁਮਾ ਘਮੂ ਕੇ ਸਮਝੌਤਾ ਹੀ ਹੁੰਦਾ ਤੇ ਸਿੱਧੂ ਦੀ ਬੇਇੱਜ਼ਤੀ ਹੋ ਜਾਂਦੀ ਹੈ। ਨਹੀਂ ਹੁਣ ਤਾਂ ਤਾਇਆ ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ ਨਾ ਹੁਣ ਤਾਂ ਮੈਨੂੰ ਲੱਗਦਾ ਰਾਜੀਨਾਮਾ ਹੀ ਹੋਏਗਾ। ਮੈਨੂੰ ਲੱਗਦਾ ਕਿ ਸੁਖਖਾਲ ਚਲੋ ਜੀ ਵੀਕਐਂਡ ਨੂੰ ਵਧੀਆ ਇੰਜੋਏ ਕਰਨਾ ਚਾਹੀਦਾ ਜ਼ਿੰਦਗੀ ਇੱਕ ਵਾਰ ਮਿਲੀ ਆ ਵੀਕਐਂਡ ਭਾਵੇਂ ਹਰ ਹਫਤੇ ਆਉਂਦਾ ਪਰ ਕੀ ਗਰੰਟੀ ਹੈ ਕਿ ਤੁਸੀਂ ਅਗਲਾ ਵੀਕਐਂਡ ਵੇਖ ਪਾਓਗੇ ਕਿ ਨਹੀਂ ਵੇਖ ਪਾਓਗੇ ਨਹੀਂ ਦੇਖੋ ਜੀ ਮੈਂ ਤੇ ਪ੍ਰੈਕਟੀਕਲ ਗੱਲ ਕਰਦਾ ਰਿयलिटी है इन्ने भी प्रैक्टिकल गल ना कर नहीं जरूरी होती है। देखो जी जिंदगी जो है वो एक बार मिलती है दोबारा मिले कि ना मिले कल किसने देखा तो अपना हर पल ऐसे जियो जैसे कि आखिरी हो। चलो इसे सियाणी गल दे नाल ਅਸੀਂ ਹੁਣ ਚੱਲਦੇ ਆਂ ਜਾਣਦਾ ਹੋ ਗਿਆ ਵੇਲਾ ਚੱਕੋ ਜਾਣਾ ਕੇਲਾ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਫਿਰ ਮਿਲਾਂਗੇ ਬਾਏ ਬਾਏ ਟੇਕ ਕੇਅਰ।